RSS ਦਾ ਮੁਖੀ ਮੋਹਨ ਭਾਗਵਤ। RSS ਉਹ ਫਾਸ਼ੀਵਾਦੀ ਨਾਜ਼ੀਵਾਦੀ ਜਮਾਤ ਜਿਹੜੀ 1925 ਦੇ ਵਿੱਚ ਹੋਂਦ ਦੇ ਵਿੱਚ ਆਈ। ਇਹ ਜਮਾਤ ਨਾ ਕਿਸੇ NGO ਦੇ ਤੌਰ ਤੇ ਭਾਰਤ ਦੇ ਵਿੱਚ ਰਜਿਸਟਰਡ ਹੈ, ਨਾ ਇਹਦਾ ਕੋਈ ਇਹਨਾਂ ਦੇ ਕਹਿਣ ਮੁਤਾਬਕ ਕੋਈ ਬੈਂਕ ਅਕਾਊਂਟ ਹੈ, ਨਾ ਇਹਨਾਂ ਦਾ ਕੋਈ ਮੈਂਬਰਸ਼ਿਪ ਰਿਕਾਰਡ ਹੈ ਕਿ 6 ਮਿਲੀਅਨ 60 ਲੱਖ ਲੋਕ ਭਾਰਤ ਦੇ ਵਿੱਚ RSS ਦੇ ਫੁੱਟ ਸੋਲਜਰ ਨੇ ਜਿਹੜੇ ਸੈਮੀ ਆਰਮਸ ਟ੍ਰੇਨਡ ਨੇ। ਸਾਰੇ ਪੀਰੀਅਡ 'ਚ ਕੀ ਨਹੀਂ ਹੋਇਆ ਘੱਟ ਗਿਣਤੀਆਂ ਦੇ ਨਾਲ। ਪਿਛਲੇ 5 ਸਾਲ ਤੋਂ ਲਗਾਤਾਰਤਾ ਨਾਲ US ਸਿਰਫ ਅਮਰੀਕਨ ਸਰਕਾਰ ਨੂੰ ਇਹ ਰਿਕਮੈਂਡ ਕਰ ਰਿਹਾ ਹੈ ਕਿ RSS ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨਿਆ ਜਾਏ ਕਿ ਭਾਰਤ ਇਸ ਵੇਲੇ ਇਸ ਗੱਲ ਲਈ ਤਿਆਰ ਹੈ ਕਿਸੇ ਵੇਲੇ ਵੀ ਮੁਸਲਮਾਨਾਂ ਦੀ ਉਸ ਲੈਵਲ ਤੇ ਨਸਲਕੁਸ਼ੀ ਹੋ ਸਕਦੀ ਹੈ ਜਿਵੇਂ ਨਾਜ਼ੀਆਂ ਨੇ ਯਹੂਦੀਆਂ ਦੀ ਔਰ ਦੂਸਰੇ ਲੋਕਾਂ ਦੀ ਕੀਤੀ ਸੀ। ਇਹ ਸਮਝੀਏ ਕਿ ਮੋਹਨ ਭਾਗਵਤ ਜਿਹੜਾ RSS ਦਾ ਮੁਖੀ ਹੈ ਉਹ ਮਾਂ ਹੈ ਦਹਿਸ਼ਤਗਰਦਾਂ ਦੀ। ਹੁਣ ਕੈਨੇਡਾ ਦੇ ਵਿੱਚ ਆਲਰੇਡੀ 60 ਦੇ ਕਰੀਬ ਆਰਗੇਨਾਈਜੇਸ਼ਨਸ ਨੇ ਆਪਣੀ ਗਵਰਨਮੈਂਟ ਨੂੰ ਲਿਖਿਆ ਕਿ ਇਹਦੇ ਪਾਬੰਦੀ ਲਾਈ ਜਾਏ ਇਹਦੇ ਕੈਨੇਡਾ ਐਂਟਰੀ ਦੇ ਉੱਤੇ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ज। मैं ਤੁਹਾਡੀ ਹੋਸਟ ਨਿਮਕੋਟ ਮੈਂ TV ਪ੍ਰਸਾਦ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਫੇ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ ਅੱਜ 20 ਅਗਸਤ 2026 4 ਭਾਦੋ ਨਾਨਕਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵੀ ਔਰ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਪੈਲਫੋਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਦੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਬੀਬੀ ਪਰਮਜੀਤ ਕੌਰ ਤੇ ਬੇਟਾ ਕਰਮਵੀਰ ਸਿੰਘ ਹੋਰਾਂ ਨੇ। ਸੋ ਇਹ TV84 ਦੇ ਪੱਕੇ ਸਪੋਰਟਰ ਨੇ ਔਰ TV84 ਦੇ ਵੱਧ ਮਾਇਕਾ ਸਹਾਇਤਾਕਾਰ ਨੇ। ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184। ਸੇਮ ਨੰਬਰ ਤੇ WhatsApp ਕਰ ਸਕਦੇ ਤੁਸੀਂ, ਈਮੇਲ ਵੀ ਕਰ ਸਕਦੇ info@tv4.tv ਤੇ। ਸੋ ਵੀਅਰਸ ਪਹਿਲੇ ਸਮੇਂ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ US ਸਰਫ ਨੇ ਅਮਰੀਕਨ ਸਰਕਾਰ ਤੋਂ ਮੰਗ ਕੀਤੀ ਹੈ ਕਿ RSS ਦੇ ਉੱਤੇ ਪਾਬੰਦੀਆਂ ਲਗਾਈਆਂ ਜਾਣ ਤੇ RSS ਮੁਖੀ ਮੋਹਨ ਭਾਗਵਤ ਨਾਲ ਕੋਈ ਵੀ ਉੱਚ ਅਧਿਕਾਰੀ ਮੀਟਿੰਗ ਨਾ ਕਰੇ। ਯਾਦ ਰਹੇ ਮੋਹਨ ਭਾਗਵਤ ਅਗਸਤ ਦੇ ਅਖੀਰਲੇ ਹਫਤੇ ਅਮਰੀਕਾ ਦੇ ਦੌਰੇ ਤੇ ਆ ਰਹੇ ਹਨ। ਇਸ ਸੰਬੰਧੀ ਸਿੱਖ ਜਥੇਬੰਦੀਆਂ, ਅਮਰੀਕਨ ਕਾਕਸ ਕਮੇਟੀ, ਅਮਰੀਕਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਈਸਟ ਕੋਸਟ ਕੋਆਰਡੀਨੇਸ਼ਨ ਕਮੇਟੀ ਨੇ ਵੀ ਮੋਹਨ ਭਾਗਵਤ ਤੇ ਅਮਰੀਕਾ ਆਉਣ ਤੇ ਜਿਹੜੀ ਪਾਬੰਦੀ ਦੀ ਮੰਗ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ। ਤੁਹਾਡਾ ਸਭ ਦਾ ਬਹੁਤ ਧੰਨਵਾਦ।
ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅਸੀਂ 2-3 ਮਾਫੀਆਂ ਇਕੱਠੀਆਂ ਮੰਗ ਲੈਂਦੇ ਹਾਂ। ਅੱਜ ਦਾ ਪ੍ਰੋਗਰਾਮ ਲਗਭਗ ਅੱਧਾ ਘੰਟਾ ਅਸੀਂ ਲੇਟ ਇਸ ਲਈ ਸ਼ੁਰੂ ਕੀਤਾ ਵੀ ਨਿਊਯਾਰਕ ਦੇ ਵਿੱਚ ਬਹੁਤ ਜ਼ੋਰਦਾਰ ਸਟਾਰਮ ਹੈ ਜੀ ਔਰ ਉਸਨੇ ਸਭ ਕੁਝ ਅਸਤ ਵਿਅਸਤ ਕੀਤਾ ਹੋਇਆ ਸੀ। ਸੋ ਜਦੋਂ ਤੱਕ ਸਾਰੀ ਟੀਮ ਜੁੜ ਸਕੀ ਅੱਧਾ ਘੰਟਾ ਉਹਦੇ 'ਚ ਡਿਲੇ ਹੋਇਆ। ਜੀ ਇਸੇ ਤਰ੍ਹਾਂ ਪਿਛਲੇ 2 ਦਿਨ ਕਿਉਂਕਿ ਜਿਹੜਾ ਮੇਨ ਪ੍ਰੋਗਰਾਮ ਅਸੀਂ ਚਾਹੁੰਦੇ ਸੀ 15 ਅਗਸਤ ਨੂੰ ਜਿਹੜਾ ਸੈਚਰਡੇ ਪ੍ਰੋਟੈਸਟ ਸੀ ਵਾਸ਼ਿੰਗਟਨ ਡੀਸੀ ਦੇ ਵਿੱਚ, ਕਿਉਂਕਿ ਉਸ ਦੀ ਇੱਕ ਆਪਣੀ ਅਹਿਮੀਅਤ ਸੀ ਔਰ TV 84 ਤੇ ਸੱਚੋ ਸੱਚ ਦਾ ਸਲੋਟ, ਹਾਲਾਂਕਿ 24 ਆਵਰ ਚੈਨਲ ਹੈ, ਬਹੁਤ ਸਾਰੇ ਪ੍ਰੋਗਰਾਮ ਲਾਈਵ ਕਵਰ ਹੁੰਦੇ ਨੇ, ਲੇਕਿਨ ਸਭ ਤੋਂ ਜ਼ਿਆਦਾ ਜਿਹੜੀ ਵਿਊਅਰਸ਼ਿਪ ਹੈ ਇਹਦੇ ਬਾਵਜੂਦ ਕਿ YouTube ਦੇ ਐਲਗੋਰਿਦਮ ਨੇ ਸਾਨੂੰ ਬਹੁਤ ਰੈਸਟ੍ਰਿਕਟ ਕਰ ਦਿੱਤਾ ਹੋਇਆ, ਜਿੱਥੇ ਸਾਡੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲਾਈਵ ਔਰ ਉਸ ਤੋਂ ਬਾਅਦ ਫਸਟ 24 ਆਵਰਸ 'ਚ 50,000 60,000 ਵਿਊ ਹੁੰਦੇ ਸੀ। ਹੁਣ ਉਹ ਜਿਹੜੇ ਨੇ ਬਹੁਤ ਘਟੇ ਹੋਏ ਨੇ ਔਰ ਇਸੇ ਲਈ ਅਸੀਂ ਜਦੋਂ ਇਹ ਅਪੀਲ ਵੀ ਕਰਦੇ ਹਾਂ ਕਿ ਜੇ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ, ਲਾਈਕ ਕਰਦੇ ਹੋ, ਕਮੈਂਟ ਕਰਦੇ ਹੋ, ਇਹ ਆਟੋਮੈਟਿਕਲੀ ਇੱਕ ਸਟੇਜ ਤੇ ਉਹ ਐਲਗੋਰਿਦਮ ਟੁੱਟੇਗਾ। ਲੇਕਿਨ ਇਹਦੇ ਬਾਵਜੂਦ 24 ਘੰਟਿਆਂ 'ਚ ਸਭ ਤੋਂ ਜ਼ਿਆਦਾ ਜਿਹੜੀ ਵਿਊਅਰਸ਼ਿਪ ਜਾਂ ਜਿਸ ਪ੍ਰੋਗਰਾਮ ਦੇ ਉੱਤੇ ਸਭ ਤੋਂ ਜ਼ਿਆਦਾ ਵਿਊਅਰ ਆਉਂਦੇ ਨੇ ਉਹ ਸਾਡਾ ਸੱਚੋ ਸੱਚ ਫਾਰਮੈਟ ਹੈ। ਇਸ ਲਈ ਅਸੀਂ ਜਿਹੜਾ ਕੋਈ ਵੀ ਇਸ ਕਿਸਮ ਦੀ ਇਵੈਂਟ ਹੈ ਔਰ ਸਾਡੇ ਵਿਊਅਰਸ ਲਈ ਵੀ ਥੋੜੀ ਜਿਹੀ ਚੇਂਜ ਵੀ ਹੁੰਦੀ ਹੈ। ਅਸੀਂ ਤਾਂ ਚਲੋ ਰੋਜ਼ਾਨਾ ਖਬਰਾਂ ਤੇ ਟਿੱਪਣੀ ਕਰਨੀ ਹੁੰਦੀ ਹੈ, ਸੋ ਉਸ ਕਿਸਮ ਦਾ ਜਿਹੜਾ ਪ੍ਰੋਗਰਾਮ ਵੀ ਅਸੀਂ ਇਸ ਸਲੋਟ ਦੇ ਵਿੱਚ ਦਿੰਦੇ ਔਰ ਇਹ ਪਰਸੋਂ ਜਿਹੜਾ ਟਿਊਜ਼ਡੇ ਸੀ ਉਸ ਨੂੰ ਅਸੀਂ ਇਸ ਸਲੋਟ ਲਈ ਰੱਖਿਆ ਔਰ ਕੱਲ ਸਾਨੂੰ ਐਮਰਜੈਂਸੀ ਦੇ ਵਿੱਚ ਜਾਣ ਵਾਲੀ ਗੱਲ ਸੀ, ਵਾਸ਼ਿੰਗਟਨ ਡੀਸੀ ਜਾਣਾ ਪਿਆ ਔਰ ਜਿਹੜਾ ਅੱਜ ਦਾ ਪ੍ਰੋਗਰਾਮ ਸਪਾਂਸਰ ਵੀ ਕੀਤਾ ਹੈ ਬੀਬੀ ਪਰਮਜੀਤ ਕੌਰ, ਉਹਨਾਂ ਦੇ ਸੁਪੁੱਤਰ ਕਰਮਵੀਰ ਸਿੰਘ, ਸਮੁੱਚੇ ਪਰਿਵਾਰ ਵੱਲੋਂ ਭਾਈ ਨਰਿੰਦਰ ਸਿੰਘ, ਮਾਤਾ ਸੁਰਜੀਤ ਕੌਰ ਔਰ ਇਹ ਸਾਰਾ ਪਰਿਵਾਰ ਜਿਹੜਾ ਸਮੁੱਚੇ ਤੌਰ ਦੇ ਉੱਤੇ ਪੰਥ ਨੂੰ ਸਮਰਪਿਤ ਹੈ, ਜਿਨ੍ਹਾਂ ਨੇ ਪੰਥ ਦੇ ਅੱਜ ਦੇ ਸੰਘਰਸ਼ ਦੇ ਵਿੱਚ ਜਿਹੜੇ ਸ਼ਹੀਦ ਵੀ ਦਿੱਤੇ ਨੇ ਔਰ ਇਸੇ ਤਰ੍ਹਾਂ ਉਹਨਾਂ ਨੇ ਮੈਂ ਲਗਭਗ 18 ਸਾਲ ਦੇ ਕਰੀਬ ਜਿਹੜਾ ਅਸੀਂ ਖਾਲਿਸਤਾਨ ਅਫੇਅਰ ਸੈਂਟਰ ਜਦੋਂ 1994 ਦੇ ਵਿੱਚ ਸ਼ੁਰੂਆਤ ਕੀਤੀ DC ਤੋਂ, ਸੋ ਉਹਨਾਂ ਦਾ ਹੀ ਘਰ ਸਾਡਾ ਸਹਾਰਾ ਵੀ ਰਿਹਾ। ਕਸ਼ਮੀਰੀ ਸਾਡੇ ਵੀਰ ਜਿਹੜੇ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਨੇ, ਉਹਨਾਂ ਦੇ ਵੀ ਪ੍ਰਸ਼ਾਦੇ, ਪਾਣੀ, ਰਹਿਣ ਸਹਿਣ ਦਾ ਪ੍ਰਬੰਧ ਭਾਈ ਨਰਿੰਦਰ ਸਿੰਘ ਉਹਨਾਂ ਦੇ ਪਰਿਵਾਰ ਵੱਲੋਂ ਹੀ ਸੀ। ਔਰ ਪਰਿਵਾਰ 'ਚ ਵੱਡੀ ਟ੍ਰੈਜਡੀ ਵਾਪਰੀ ਸੀ ਜਦੋਂ ਕਿ ਇਹ ਛੋਟਾ ਬੇਟਾ ਕਰਮਵੀਰ ਸਿੰਘ ਸ਼ਾਇਦ 2 ਸਾਲ ਦਾ ਸੀ, ਜਦੋਂ ਕਿ ਉਹਨਾਂ ਦੇ ਫਾਦਰ ਜਿਹੜੇ ਕਿ ਬਹੁਤ ਸੇਵਾਦਾਰ ਸਿੰਘ ਸੀ ਔਰ ਟੈਕਸੀ ਚਲਾਉਂਦੇ ਸੀ ਯੈਲੋ ਕੈਬ, ਦਿਨ ਦਿਹਾੜੇ ਕਿਸੇ ਲਟੇਰੇ ਨੇ ਜਿਹੜਾ ਸਵਾਰੀ ਬਣ ਕੇ ਆਇਆ ਉਹਨਾਂ ਦਾ ਜਿਹੜਾ ਉਹ ਮਰਡਰ ਕਰ ਦਿੱਤਾ ਸੀ। ਸੋ ਇਸ ਬੱਚੇ ਨੇ, ਕਰਮਵੀਰ ਸਿੰਘ ਨੇ, ਬੜੀ ਸਟਰਗਲ, ਉਹਦੀ ਮਾਂ ਨੇ ਖਾਸ ਤੌਰ ਤੇ ਔਰ ਫੁੱਫੜ ਜੀ, ਸਮੁੱਚਾ ਪਰਿਵਾਰ, ਉਹਨਾਂ ਨੇ ਬੜੀ ਸਟਰਗਲ ਕੀਤੀ ਔਰ ਬੇਟਾ ਜਿਹੜਾ ਉਹ ਆਪਣੇ ਕੈਰੀਅਰ ਦੇ ਵਿੱਚ ਵੀ ਕੰਪਿਊਟਰ ਇੰਜੀਨੀਅਰ ਹੈ ਔਰ ਹੁਣ ਉਸ ਦਾ ਠਾਕਾ, ਰੋਕਾ, ਸ਼ਗਨ, ਕੁੜਮਾਈ, ਲਫ਼ਜ਼ ਜੋ ਮਰਜ਼ੀ ਕਹੀਏ, ਉਹ ਉਹਨਾਂ ਨੇ ਕੱਲ ਐਮਰਜੈਂਸੀ 'ਚ ਹੀ ਰੱਖਿਆ ਸੀ ਕਿਉਂਕਿ ਉਸ ਤੋਂ ਪਹਿਲਾਂ ਬੱਚੀ ਜਸਲੀਨ ਕੌਰ ਜਿਹਦੇ ਨਾਲ ਉਸ ਦਾ ਰੋਕਾ ਹੋਇਆ, ਉਹਨਾਂ ਦੇ ਦਾਦੀ ਜੀ ਉਹ ਕਾਫੀ ਇੱਕਦਮ ਸੀਰੀਅਸ ਹੋਏ ਔਰ ਬੱਚੀ ਦੇ ਪਰਿਵਾਰ ਵਾਲਿਆਂ ਨੂੰ ਨੇ, ਹਾਲਾਂਕਿ ਇਹ ਪ੍ਰੋਗਰਾਮ ਸੈਚਰਡੇ ਐਂਡ ਦਾ ਰੱਖਿਆ ਹੋਇਆ ਸੀ, ਵੀਕਐਂਡ ਦਾ, ਲੇਕਿਨ ਉਹਨਾਂ ਨੂੰ ਐਮਰਜੈਂਸੀ ਦੇ ਵਿੱਚ ਇਹ ਰੱਖਣਾ ਪਿਆ। ਸੋ ਸਾਡਾ ਜਾਣਾ ਜ਼ਰੂਰੀ ਸੀ। ਹਾਲਾਂਕਿ ਸਾਡੇ ਲਈ ਵੀ 5-6 ਘੰਟੇ ਅਪ ਐਂਡ 5-6 ਘੰਟੇ ਡਾਊਨ ਇਹ ਔਖਾ ਹੁੰਦਾ ਹੈ। ਹਾਲਾਂਕਿ ਸਾਡੀ ਕੋਸ਼ਿਸ਼ ਸੀ ਕਿ ਵਾਪਸ ਅਸੀਂ ਟਾਈਮ ਤੇ ਪਹੁੰਚ ਕੇ ਪ੍ਰੋਗਰਾਮ ਕਰ ਸਕੀਏ। ਦਰਸ਼ਕ ਤਸਵੀਰਾਂ ਦੇਖ ਰਹੇ ਨੇ ਕਿ ਜਿੱਥੇ ਬੜੀ ਕੁਇਕਲੀ ਉਹਨਾਂ ਨੇ ਇਸ ਰਸਮ ਨੂੰ ਕੀਤਾ ਔਰ ਬਹੁਤ ਵਾਰ ਜਦੋਂ ਅਸੀਂ ਕੁਦਰਤ ਦੇ ਰੰਗ ਦੇਖਦੇ ਹਾਂ, ਜਿਉਂ ਹੀ ਇਹ ਸਾਰਾ ਉਹਨਾਂ ਨੇ ਇਸ ਮਹਾਰਾਜ ਦਾ ਸਹਿਜ ਪਾਠ ਦਾ ਭੋਗ ਘਰ ਦੇ ਵਿੱਚ ਹੀ ਰੱਖਿਆ, ਛੋਟਾ ਸਮਾਗਮ ਸੀ, ਬਹੁਤ ਲਿਮਟਿਡ ਇਨਵਾਈਟ ਹੀ ਸੀ ਔਰ ਜਿਉਂ ਹੀ ਭੋਗ ਪਿਆ, ਅਰਦਾਸ ਹੋਈ, ਖਾਣਾ ਖਾ ਕੇ ਸਾਰੇ ਵਿਦਾ ਹੋਏ ਔਰ ਦਾਦੀ ਮਾਂ ਜਿਨ੍ਹਾਂ ਨੂੰ ਹਸਪੀਟਲ ਤੋਂ ਉਹਨਾਂ ਨੇ ਘਰ ਭੇਜ ਦਿੱਤਾ ਸੀ, ਉਸ ਦੇ ਘੰਟੇ ਦੇ ਵਿੱਚ ਉਹਨਾਂ ਨੇ ਅਖੀਰਲਾ ਸਾਹ ਲਿਆ ਔਰ ਤੁਰ ਗਏ ਜਿਵੇਂ। ਔਰ ਮੈਂ ਬਹੁਤ ਵਾਰ ਦੇਖਦਾ ਔਰ ਉਹਨਾਂ ਦਾ ਇਹ ਸਮੁੱਚਾ ਪਰਿਵਾਰ, ਜਸਲੀਨ ਹੋਰਾਂ ਦਾ ਘਰ 'ਚ ਪ੍ਰਕਾਸ਼ ਵੀ ਹੈ, ਪੂਰੇ ਕੀਰਤਨ ਕਰਨ ਵਾਲਾ ਪਰਿਵਾਰ, ਸਾਰੇ ਰਿਸ਼ਤੇਦਾਰ ਆਪਸ 'ਚ ਰਲ ਮਿਲ ਕੇ ਕੀਰਤਨ ਕੀਤਾ ਸਾਰਿਆਂ ਨੇ। ਸੋ ਇਹ ਹੈ, ਬਹੁਤ ਵਾਰ ਅਸੀਂ ਦੇਖਦੇ ਹਾਂ ਕਿ ਵੀ
ਇਹ ਜਿਹੜੀ ਵਿਲ ਪਾਵਰ ਹੁੰਦੀ ਹੈ ਜਾਂ ਰੱਬ ਦੇ ਉੱਤੇ ਯਕੀਨ ਹੁੰਦਾ ਹੈ, ਉਹੀ ਅਲਟੀਮੇਟਲੀ ਡਿਸਾਈਡਿੰਗ ਫੈਕਟਰ ਹੁੰਦਾ ਹੈ। ਬਾਕੀ ਤਾਂ ਜੋ ਆਇਆ ਉਹਨੇ ਜਾਣਾ ਹੈ। ਮਾਤਾ ਦੀ ਉਮਰ ਵੀ 88-89 ਸਾਲ ਦੀ ਉਮਰ ਸੀ, ਦਾਦੀ ਮਾਂ ਦੀ ਬੱਚੀ ਦੀ। ਸੋ ਅਸੀਂ ਜਿੱਥੇ ਇਸ ਗੱਲ ਦੀ ਖੁਸ਼ੀ ਵੀ ਹੈ ਕਿ ਗ੍ਰਸਤ ਜੀਵਨ ਵੱਲ ਵੀ ਬੇਟਾ ਕਰਮਵੀਰ ਸਿੰਘ ਔਰ ਜਸਲੀਨ ਨੇ ਆਪਣੇ ਕਦਮ ਵਧਾਏ ਨੇ, ਉੱਥੇ ਜ਼ਾਹਰ ਹੈ ਕਿ ਘਰ ਦੇ ਵਿੱਚ ਕੋਈ ਵੀ ਐਸਾ ਵਰਤਾਰਾ, ਪਰ ਪਰਿਵਾਰ ਸਾਰਾ ਗੁਰਮੁਖ ਹੈ। ਉਹਨਾਂ ਨੇ ਇਸ ਨੂੰ ਭਾਣੇ ਵਾਂਗ ਹੀ ਮੰਨਿਆ ਔਰ ਉਹਨਾਂ ਨੂੰ ਇਸ ਗੱਲ ਦੀ ਸੰਤੁਸ਼ਟੀ ਹੈ ਕਿ ਦਾਦੀ ਮਾਂ ਜਿਹੜੀ ਬੱਚੀ ਦੀ ਹੈ, ਉਸ ਨੇ ਇਹ ਸਾਰੇ ਅਖੀਰਲੇ ਪਲਾਂ ਤੱਕ ਉਹ ਆਪਣੇ ਆਪ ਨੂੰ, ਉਸ ਨੇ ਸਰੀਰਕ ਵਜੂਦ ਨੂੰ ਆਪਣੇ ਨੂੰ ਕਾਇਮ ਰੱਖਿਆ। ਸੋ ਅਸੀਂ ਸਮੁੱਚੇ ਪਰਿਵਾਰ ਨੂੰ, ਦੋਨਾਂ ਪਰਿਵਾਰਾਂ ਨੂੰ, ਜਸਲੀਨ ਕੌਰ ਦੇ ਔਰ ਕਰਮਵੀਰ ਸਿੰਘ ਦੇ, ਭਾਈ ਨਰਿੰਦਰ ਸਿੰਘ, ਭੈਣ ਜੀ ਮਨਜਿੰਦਰ ਕੌਰ ਔਰ ਬਾਕੀ ਸਾਰੀ ਐਕਸਟੈਂਡਡ ਫੈਮਿਲੀ, ਉਹਨਾਂ ਨੂੰ ਮੁਬਾਰਕਬਾਦ ਵੀ ਦਿੰਦੇ ਹੈ। ਉਹ ਵੈਲ ਵਿਸ਼ਰ ਕੀ ਉਹ ਸਾਡੇ ਸਾਥੀ ਨੇ ਇਸ ਸਫ਼ਰ ਦੇ, ਔਰ ਉਹਨਾਂ ਵੱਲੋਂ ਅੱਜ ਦਾ ਪ੍ਰੋਗਰਾਮ ਸਪਾਂਸਰ ਕੀਤਾ ਗਿਆ। ਸਭ ਦਾ ਬਹੁਤ ਬਹੁਤ ਸ਼ੁਕਰੀਆ। US ਸਰਫ, ਅਕਸਰ ਇਸ ਦਾ ਨਾਂ ਸਾਡੇ ਵਿਊਅਰ, ਸਾਡੇ ਸਰੋਤੇ ਇਸ ਤੋਂ ਵਾਕਿਫ ਹੋਣਗੇ। ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम, ਇਹ 1998 ਦੇ ਲਗਭਗ ਹੋਂਦ ਦੇ ਵਿੱਚ ਆਇਆ, ਜੇ ਮੈਂ ਸਨ ਗਲਤ ਨਾ ਕਹਿ ਰਿਹਾ ਹਾਂ। ਇਹ ਬਾਈ ਪਾਰਟੀਸਨ ਕਮਿਸ਼ਨ ਹੈ। ਇਹ ਕੋਈ ਪ੍ਰਾਈਵੇਟ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਵੀ ਨਹੀਂ ਹੈ ਤੇ ਇਹ ਸਰਕਾਰ ਵੀ ਨਹੀਂ ਹੈ। ਲੇਕਿਨ ਸਰਕਾਰ ਵੱਲੋਂ ਬਣਾਇਆ ਗਿਆ ਬਾਈ ਪਾਰਟੀਸਨ, ਜਦੋਂ ਅਸੀਂ ਬਾਈ ਪਾਰਟੀਸਨ ਕਹਿੰਦੇ ਹਾਂ ਇਹਦਾ ਮਤਲਬ ਹੈ ਕਿ ਦੋਵੇਂ ਹੀ ਧਿਰਾਂ, ਡੈਮੋਕ੍ਰੈਟ ਰਿਪਬਲਿਕ, ਅਮਰੀਕਾ ਦੇ ਵਿੱਚ 2 ਪਾਰਟੀ ਸਿਸਟਮ ਹੈ, ਮਲਟੀ ਪਾਰਟੀ ਸਿਸਟਮ ਨਹੀਂ ਹੈ। ਸੋ ਦੋਵਾਂ ਧਿਰਾਂ ਦੇ ਜਿਹੜੇ ਨੁਮਾਇੰਦੇ ਨੇ ਇਹਦੇ 'ਚ ਸ਼ਾਮਲ ਹੁੰਦੇ ਨੇ। ਇੱਕ ਇਸ ਦਾ ਜਿਹੜਾ ਚੀਫ ਬਣਾਇਆ ਜਾਂਦਾ ਹੈ, ਔਰ ਇਹ ਜਿਹੜਾ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਹੈ, ਇਹ ਦੁਨੀਆ ਦੇ ਮੁਲਕਾਂ ਦੇ ਵਿੱਚ ਕੋਈ ਵੀ ਧਰਮ ਨੂੰ ਮੰਨਣ ਵਾਲਾ, ਉਹਨਾਂ ਦੀਆਂ ਧਾਰਮਿਕ ਆਜ਼ਾਦੀਆਂ ਨੂੰ, ਉਹਨਾਂ ਦੀ ਹਕੂਮਤ, ਉਹਨਾਂ ਦਾ ਸਿਸਟਮ ਕਿਵੇਂ ਪ੍ਰਭਾਵਿਤ ਕਰਦਾ ਹੈ, ਉਹਨਾਂ ਨੂੰ ਆਪਣੇ ਮਜ਼ਹਬੀ ਹਕੂਕ ਦਿੱਤੇ ਜਾਂਦੇ ਨੇ ਕਿ ਨਹੀਂ, ਇਸ ਦੇ ਉੱਤੇ ਉਹ ਜਿਹੜਾ ਹੈ ਰਿਪੋਰਟ ਕਰਦਾ ਹੈ। ਔਰ ਫਿਰ ਉਸ ਰਿਪੋਰਟ ਤੇ ਆਧਾਰਿਤ ਉਹ ਅਮਰੀਕਨ ਸਰਕਾਰ ਨੂੰ ਸਿਫਾਰਿਸ਼ ਕਰਦਾ ਹੈ ਵੀ ਇਸ ਮੁਲਕ ਨੂੰ ਕੰਟਰੀ ਆਫ ਕੰਸਰਨ, ਕੰਟਰੀ ਆਫ ਪਾਰਟਿਕੂਲਰ ਕੰਸਰਨ, ਜਾਂ ਬਿਲਕੁਲ ਹੋਰ ਜਿਹੜੀਆਂ ਉਹਦੀਆਂ 3-4 ਕੈਟਾਗਰੀਜ਼ ਨੇ, ਇਹਦੇ 'ਚ ਰੱਖਿਆ ਜਾਏ। ਔਰ ਐਕਸਪੈਕਟੇਸ਼ਨ ਇਹ ਹੁੰਦੀ ਹੈ ਕਿ ਵੰਸ ਇਸ ਕਮਿਸ਼ਨ ਦੀ ਰਿਪੋਰਟ ਆਉਂਦੀ ਹੈ ਔਰ ਸਰਕਾਰ ਉਹਦੇ 'ਤੇ ਕਾਰਵਾਈ ਕਰਦੀ ਹੈ, ਉਸ ਤੋਂ ਬਾਅਦ ਆਰਥਿਕ ਪਾਬੰਦੀਆਂ ਔਰ ਜਿਹੜੇ ਉਸ ਸਾਰੇ ਕਰਨ ਦੇ ਲਈ ਜ਼ਿੰਮੇਵਾਰ ਲੋਕ ਨੇ, ਉਹਨਾਂ ਦੀ ਅਮਰੀਕਾ ਦਾਖਲੇ 'ਤੇ ਪਾਬੰਦੀ, ਇਹ ਐਕਸ਼ਨ ਲੈ ਜਾਂਦੇ ਨੇ। ਔਰ ਅਸੀਂ ਆਪਣੇ ਵਿਊਅਰਸ ਨੂੰ ਇਹ ਯਾਦ ਦਹਾਨੀ ਕਰਵਾ ਦਈਏ ਕਿ 2002 ਦੇ ਵਿੱਚ ਮੋਦੀ ਜਦੋਂ ਕਿ ਗੁਜਰਾਤ ਦਾ ਚੀਫ ਮਿਨਿਸਟਰ ਸੀ, ਔਰ ਮੋਦੀ ਨੇ ਜਿਸ ਕਿਸਮ ਦੀ ਨਸਲਕੁਸ਼ੀ ਗੁਜਰਾਤ ਦੇ ਵਿੱਚ ਮੁਸਲਮਾਨਾਂ ਦੀ ਕੀਤੀ, ਗੋਧਰਾ ਕਾਂਡ ਦੀ ਆੜ ਦੇ ਵਿੱਚ, ਉਸ ਵੇਲੇ US ਸਰਫ ਨੇ ਹੀ ਰਿਪੋਰਟ ਕੀਤਾ ਸੀ ਕਿ ਨਰਿੰਦਰ ਮੋਦੀ ਨਸਲਕੁਸ਼ੀ ਲਈ ਮੁਸਲਮਾਨਾਂ ਦੀ ਜ਼ਿੰਮੇਵਾਰ ਹੈ, ਇਸ ਲਈ ਇਹਦੇ ਅਮਰੀਕਾ ਦਾਖਲੇ ਤੇ ਪਾਬੰਦੀ ਲਾਈ ਜਾਏ। ਔਰ ਉਹ ਪਾਬੰਦੀ ਲਾਈ ਗਈ ਸੀ। ਉਸ ਤੋਂ ਬਾਅਦ ਕੈਨੇਡਾ ਨੇ ਵੀ ਲਾਈ, UK ਨੇ ਵੀ ਲਾਈ। ਸੋ 2002 ਤੋਂ 2014 ਤੱਕ, ਜਦੋਂ ਤੱਕ ਮੋਦੀ ਪ੍ਰਾਈਮ ਮਿਨਿਸਟਰ ਨਹੀਂ ਬਣਿਆ, ਇਹ ਪਾਬੰਦੀ ਜਿਹੜੀ ਹੈ ਜਾਰੀ ਰਹੀ। ਪ੍ਰਾਈਮ ਮਿਨਿਸਟਰ ਤੋਂ ਬਾਅਦ ਫਿਰ ਇੱਕ ਡਿਫਰੈਂਟ ਪ੍ਰੋਟੋਕੋਲ ਹੋ ਜਾਂਦਾ ਹੈ, ਕਿਉਂਕਿ ਯੂਨਾਈਟਿਡ ਨੇਸ਼ਨਸ ਦਾ ਸੈਸ਼ਨ ਵੀ ਹੁੰਦਾ ਹੈ, ਉਹਦੇ 'ਚ ਹਰ ਇੱਕ ਨੂੰ ਆਉਣ ਦੀ, ਉਹਨਾਂ ਦਾ ਹੈੱਡਕੁਆਟਰ ਨਿਊਯਾਰਕ 'ਚ ਹੈ, ਹਰ ਇੱਕ ਨੂੰ ਉਹਦੇ 'ਚ ਆਉਣ ਦੀ ਖੁੱਲ੍ਹ ਹੈ। ਸੈਕੰਡਲੀ ਅਮਰੀਕਾ ਨੇ ਵੀ ਇਹਨਾਂ 12 ਸਾਲਾਂ 'ਚ ਫਿਰ ਜਿਹੜਾ ਪ੍ਰਾਈਮ ਮਿਨਿਸਟਰ ਹੀ ਬਣ ਜਾਏ, ਉਹਦੇ ਨਾਲ ਉਹਨਾਂ ਨੇ ਹਕੂਮਤੀ ਲੈਵਲ ਦੇ ਉੱਤੇ ਤਾਂ ਆਪਣੇ ਸਬੰਧ ਬਣਾਉਣੇ ਹੀ ਹੁੰਦੇ ਨੇ। ਉਹ ਸਬੰਧ ਹੀ ਨਹੀਂ ਬਣਾਇਆ ਅਮਰੀਕਾ ਨੇ। ਰਾਦਰ ਜਦੋਂ ਫਿਰ ਮੋਦੀ ਆਉਂਦਾ ਦੁਬਾਰਾ ਪ੍ਰਾਈਮ ਮਿਨਿਸਟਰ ਬਣਨ ਤੋਂ ਬਾਅਦ, ਫਿਰ ਰੈੱਡ ਕਾਰਪੇਟ ਵੈਲਕਮ, ਫਿਰ ਅਸੀਂ ਦੇਖਦੇ ਹਾਂ ਕਿ ਉਸ ਦਾ ਓਬਾਮਾ ਦੇ ਨਾਲ ਵੀ ਔਰ ਬਾਈਡਨ ਵੇਲੇ ਤਾਂ ਜਵਾਈਆਂ ਵਾਂਗ, ਟਰੰਪ ਦੀ ਪਹਿਲੀ ਟਰਮ ਵੇਲੇ ਵੀ, ਔਰ ਹੁਣ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਸਵੀਟ ਐਂਡ ਸਾਵਰ, ਖੱਟੀ ਮਿੱਠੀ ਰਿਲੇਸ਼ਨਸ਼ਿਪ। ਪਤਾ ਨਹੀਂ ਹੈ ਕਦੋਂ ਮਾਈ ਫਰੈਂਡ ਮੋਦੀ ਕਹਿ ਦੇਣਾ ਤੇ ਕਦੋਂ ਟਰੰਪ ਨੇ ਮੋਦੀ ਯੂ ਕਿਲਰ ਇਹ ਕਹਿ ਦੇਣਾ। ਸੋ ਇਸ ਸਭ ਦੇ ਚਲਦੇ ਮੈਂ ਇਸ ਲਈ ਦੱਸਣਾ ਚਾਹੁੰਦਾ ਕਿ US ਸਰਫ ਦੀ ਜਿਹੜੀ ਰਿਪੋਰਟ ਹੈ ਉਹਦੀ ਇੰਨੀ ਇੰਪੋਰਟੈਂਸ ਹੈ। ਹੁਣ ਉਹਦੇ ਜਿਸ ਕੰਟੈਕਸਟ ਦੇ ਵਿੱਚ ਅੱਜ US ਸਰਫ ਨੇ ਜਿਹੜਾ ਇਹ ਸਟੈਂਡ ਲਿਆ,
ਔਰ ਅਮਰੀਕਨ ਸਰਕਾਰ ਨੂੰ ਜੋ ਰਿਕਮੈਂਡੇਸ਼ਨਸ ਕੀਤੀਆਂ ਨੇ ਉਹਦਾ ਜਿਹੜਾ ਦਾਰਮਦਾਰ ਇਸ ਨਾਲ ਜੁੜਿਆ ਹੋਇਆ ਹੈ ਕਿ ਆਰਐਸਐਸ ਦਾ ਮੁਖੀ ਮੋਹਨ ਭਾਗਵਤ, ਆਰਐਸਐਸ ਉਹ ਫਾਸ਼ੀਵਾਦੀ ਨਾਜ਼ੀਵਾਦੀ ਜਮਾਤ ਜਿਹੜੀ 1925 ਦੇ ਵਿੱਚ ਹੋਂਦ ਦੇ ਵਿੱਚ ਆਈ, ਕਿਉਂਕਿ 2025 ਤੋਂ 2026 ਦਾ ਸਾਰਾ ਵਰਾ ਆਰਐਸਐਸ ਆਪਣੇ 100 ਸਾਲ ਫਾਊਂਡੇਸ਼ਨ ਦੇ ਪੂਰੇ ਹੋਣ ਦੀ ਜਿਹੜੀ ਹੈ ਉਹ ਉਹਨੂੰ ਜਿਹੜੀ ਹੈ ਸਾਲਾਨਾ ਨਹੀਂ ਸੈਂਚੁਰੀ ਉਸ ਦੀ ਮਨਾ ਰਹੀ ਹੈ, ਉਸ ਦੀ 100 ਸਾਲਾ ਵਰ੍ਹੇਗੰਢ ਮਨਾ ਰਹੀ ਹੈ। ਔਰ ਇਸ ਦੇ ਲਈ ਜਿੱਥੇ ਭਾਰਤ ਦੇ ਵਿੱਚ ਤਾਂ ਉਹਨਾਂ ਦੀ ਹਕੂਮਤ ਹੈ, ਵੱਡੇ ਵੱਡੇ ਸਮਾਗਮ ਔਰ ਬਹੁਤ ਸਾਰਾ ਪ੍ਰਚਾਰ ਔਰ ਨਵੀਂ ਮੈਂਬਰਸ਼ਿਪ, ਹਾਲਾਂਕਿ ਇਹ ਵੀ ਇੱਕ ਅਜੀਬ ਸਿਚੁਏਸ਼ਨ ਹੈ ਕਿ ਇਹ ਜਮਾਤ ਨਾ ਕਿਸੇ NGO ਦੇ ਤੌਰ ਤੇ ਭਾਰਤ ਦੇ ਵਿੱਚ ਰਜਿਸਟਰਡ ਹੈ, ਨਾ ਇਹਦਾ ਕੋਈ ਇਹਨਾਂ ਦੇ ਕਹਿਣ ਮੁਤਾਬਕ ਕੋਈ ਬੈਂਕ ਅਕਾਊਂਟ ਹੈ, ਨਾ ਇਹਨਾਂ ਦਾ ਕੋਈ ਮੈਂਬਰਸ਼ਿਪ ਰਿਕਾਰਡ ਹੈ, ਬਟ ਆਫ ਦਾ ਕੈਮਰਾ ਜਾਂ ਆਫ ਦਾ ਆਫੀਸ਼ੀਅਲ ਰੈਕਰਡ ਇਹ ਨੋਨ ਫੈਕਟ ਹੈ ਕਿ 6 ਮਿਲੀਅਨ 60 ਲੱਖ ਲੋਕ ਭਾਰਤ ਦੇ ਵਿੱਚ RSS ਦੇ ਫੁੱਟ ਸੋਲਜਰ ਨੇ ਜਿਹੜੇ ਸੈਮੀ ਆਰਮਸ ਟ੍ਰੇਨਡ ਨੇ, ਉਹਨਾਂ ਨੂੰ ਜਿਹੜੀ ਹੈ ਫਾਇਰ ਆਰਮਸ ਤੱਕ ਦੀ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ, ਸੋਟੀ ਚਲਾਣੀ ਵੀ, ਹਥਿਆਰਬੰਦ ਵੀ, ਤਲਵਾਰਬਾਜ਼ੀ ਵੀ। ਸੋ ਕਿਸੇ ਮੁਲਕ ਦੀ ਫੌਜ, ਹੁਣ ਪਾਕਿਸਤਾਨ ਹੈ ਉਹਦੀ 1.5 ਮਿਲੀਅਨ ਤੋਂ ਜ਼ਿਆਦਾ ਫੌਜ ਨਹੀਂ ਹੈ, ਭਾਰਤ ਦੀ 3 ਮਿਲੀਅਨ ਹੋਏਗੀ। ਸੋ ਇਹਨਾਂ ਦੇ 6 ਮਿਲੀਅਨ ਟ੍ਰੇਨਡ, ਜਿਵੇਂ RSS ਦਾ ਸਾਰਾ ਮਾਡਲ ਨਾਜ਼ੀਆਂ ਦੀ ਤਰਜ਼ ਦੇ ਉੱਤੇ, ਔਰ ਫਿਰ ਦੂਜਾ ਕੰਬੀਨੇਸ਼ਨ ਸੀ ਮਸੋਲਨੀ ਜਿਹਨੇ ਇਟਲੀ ਦੇ ਵਿੱਚ ਫਾਸ਼ੀਵਾਦ ਨੂੰ ਜਨਮ ਦਿੱਤਾ। ਇਟਾਲੀਅਨ ਲੈਂਗੁਏਜ ਦਾ ਇਹ ਲਫ਼ਜ਼ ਹੈ ਜਿਹਦਾ ਮਤਲਬ ਇਹ ਹੁੰਦਾ ਹੈ ਕਿ ਭਾਈ ਤੁਸੀਂ ਇੱਕ ਦੀ ਕਮਾਂਡ ਮੰਨੋ। ਹੁਣ ਇਸੇ ਹੀ RSS ਨੇ ਜਿਸ ਦੇ ਉੱਤੇ ਆਜ਼ਾਦ ਭਾਰਤ ਦੇ ਵਿੱਚ 3 ਵਾਰ ਪਾਬੰਦੀ ਲੱਗੀ, ਗਾਂਧੀ ਦਾ ਮਰਡਰ ਨਾਥੂਰਾਮ ਗੋਡਸੇ ਵੱਲੋਂ ਕੀਤਾ ਗਿਆ, RSS ਤੇ ਪਾਬੰਦੀ, ਐਮਰਜੈਂਸੀ ਵੇਲੇ RSS ਤੇ ਪਾਬੰਦੀ, ਬਾਬਰੀ ਮਸਜਿਦ ਤੋੜਨ ਵੇਲੇ RSS ਤੇ ਪਾਬੰਦੀ। ਔਰ 1950 ਦੇ ਵਿੱਚ ਇਸੇ ਹੀ RSS ਨੇ ਆਪਣੀ ਪੋਲੀਟੀਕਲ ਪਾਰਟੀ ਭਾਰਤੀ ਜਨ ਸੰਘ ਬਣਾਈ ਸੀ, ਜਿਹੜੀ ਜਦੋਂ ਜੈ ਪ੍ਰਕਾਸ਼ ਨਾਰਾਇਣ ਨੇ ਪੂਰਨ ਕ੍ਰਾਂਤੀ ਅੰਦੋਲਨ ਸ਼ੁਰੂ ਕੀਤਾ ਤੇ ਉਹੀ ਭਾਰਤੀ ਜਨ ਸੰਘ ਜਿਹੜੀ ਹੈ ਉਹ ਜਿਹੜੀ ਉਹਨੇ ਭਾਰਤੀ ਜਨਤਾ ਪਾਰਟੀ ਬਣਾਈ। ਲੇਟਰ ਔਨ ਉਹਦੇ ਚੋਂ ਕੁਝ ਨਿਕਲ ਗਿਆ, ਕੁਝ ਰਹਿ ਗਏ, ਤੇ ਇਹਨਾਂ ਨੂੰ ਲੱਗਾ ਵੀ ਜਨ ਸੰਘ ਲਫ਼ਜ਼ ਵਿਕਦਾ ਨਹੀਂ ਹੈ, ਇਹ ਭਾਰਤੀ ਜਨਤਾ ਪਾਰਟੀ ਦੇ ਨਾਂ ਥੱਲੇ ਕਾਬਜ਼ ਹੋਏ। ਔਰ 2014 ਦੇ ਵਿੱਚ ਮੁਕੰਮਲ ਤੌਰ ਦੇ ਉੱਤੇ ਐਬਸੋਲੂਟ ਮੈਜੋਰਿਟੀ ਲੈ ਕੇ ਮੋਦੀ ਪ੍ਰਾਈਮ ਮਿਨਿਸਟਰ ਬਣਿਆ। ਲਾਸਟ ਇਲੈਕਸ਼ਨਾਂ 'ਚ ਭਾਵੇਂ ਮੈਜੋਰਿਟੀ ਨਹੀਂ ਮਿਲੀ ਇਹਨਾਂ ਨੂੰ, ਲੇਕਿਨ ਸਰਕਾਰ ਫਿਰ ਤੀਸਰੀ ਵਾਰ ਮੋਦੀ ਨੇ ਬਣਾਈ। ਔਰ ਇਸ ਸਾਰੇ ਪੀਰੀਅਡ 'ਚ ਕੀ ਨਹੀਂ ਹੋਇਆ ਘੱਟ ਗਿਣਤੀਆਂ ਦੇ ਨਾਲ, ਉਹਦੇ ਅਸੀਂ ਵੇਰਵੇ 'ਚ ਨਹੀਂ ਜਾਵਾਂਗੇ। ਆਲਰੇਡੀ US ਸਰਫ ਦੀਆਂ ਆਪਣੀਆਂ ਰਿਪੋਰਟਸ ਸੀ ਇਸ ਗੱਲ ਦੀ ਸ਼ਾਦੀ ਭਰਦੀਆਂ ਨੇ। ਪਿਛਲੇ 5 ਸਾਲ ਤੋਂ ਲਗਾਤਾਰਤਾ ਨਾਲ US ਸਰਫ ਅਮਰੀਕਨ ਸਰਕਾਰ ਨੂੰ ਇਹ ਰਿਕਮੈਂਡ ਕਰ ਰਿਹਾ ਹੈ ਕਿ RSS ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨਿਆ ਜਾਏ, ਕਿਉਂਕਿ ਉੱਥੇ ਯੋਜਨਾਬੱਧ ਤਰੀਕੇ ਦੇ ਨਾਲ ਮੁਸਲਮਾਨਾਂ, ਈਸਾਈਆਂ, ਸਿੱਖਾਂ, ਦਲਿਤਾਂ ਦੇ ਖਿਲਾਫ ਵਿਤਕਰਾ ਹੋ ਰਿਹਾ ਹੈ। ਔਰ ਈਵਨ ਜਿਹੜੀ ਹੋਲੋਕਾਸਟ ਮੈਮੋਰੀਅਲ ਮਿਊਜ਼ੀਅਮ ਹੈ ਉਹਨਾਂ ਨੇ ਤਾਂ ਇਹ ਜਿਹੜਾ ਕਲੇਮ ਕੀਤਾ ਹੋਇਆ। ਔਰ ਇਸੇ ਤਰ੍ਹਾਂ ਡਾਕਟਰ ਸਟੈਨਲੀ ਗ੍ਰੇਨ ਜਿਨ੍ਹਾਂ ਨੇ ਜੈਨੋਸਾਈਡ ਦੀਆਂ 10 ਸਟੇਜਸ ਦਿੱਤੀਆਂ ਜਿਨ੍ਹਾਂ ਨੂੰ UN ਨੇ ਕਬੂਲਿਆ ਹੋਇਆ, ਉਹਨਾਂ ਨੇ ਵੀ ਇਹ ਕਿਹਾ ਹੋਇਆ ਕਿ ਭਾਰਤ ਇਸ ਵੇਲੇ ਇਸ ਗੱਲ ਲਈ ਤਿਆਰ ਹੈ, ਕਿਸੇ ਵੇਲੇ ਵੀ ਮੁਸਲਮਾਨਾਂ ਦੀ ਉਸ ਲੈਵਲ ਤੇ ਨਸਲਕੁਸ਼ੀ ਹੋ ਸਕਦੀ ਹੈ ਜਿਵੇਂ ਨਾਜ਼ੀਆਂ ਨੇ ਯਹੂਦੀਆਂ ਦੀ ਔਰ ਦੂਸਰੇ ਲੋਕਾਂ ਦੀ ਕੀਤੀ ਸੀ। ਸੋ ਇਹ RSS ਦਾ ਪਿਛੋਕੜ ਹੈ। ਔਰ ਮੋਦੀ ਜਾਂ ਅਮਿਤ ਸ਼ਾਹ ਜਿਹੜੇ ਕਿ RSS ਦੇ ਨਾਲ ਜੁੜੇ ਹੋਏ ਨੇ, ਜਾਂ ਮੋਦੀ ਤਾਂ ਪ੍ਰਚਾਰਕ ਹੀ RSS ਦਾ ਸੀ ਬਿਗਨਿੰਗ ਤੋਂ। ਹੁਣ ਇਹ ਸਮਝੀਏ ਕਿ ਮੋਹਨ ਭਾਗਵਤ ਜਿਹੜਾ RSS ਦਾ ਮੁਖੀ ਹੈ ਉਹ ਮਾਂ ਹੈ ਦਹਿਸ਼ਤਗਰਦਾਂ ਦੀ। ਹੁਣ ਦਹਿਸ਼ਤਗਰਦਾਂ ਦੀ ਮਾਂ ਜਿਹੜੀ ਉੱਥੇ ਤਾਂ ਉਹ ਆਪਣੀ 100 ਸਾਲਾਂ ਦੇ ਨਾਂ ਥੱਲੇ ਜੋ ਵੀ ਆਪਣੇ ਜਿਹੜੀਆਂ ਨੌਟੰਕੀ ਕਰ ਹੀ ਰਹੇ ਨੇ। ਹੁਣ ਇਹ ਕਹਿ ਕੇ ਕਿ ਜੀ ਅਸੀਂ ਵਨ ਵਰਲਡ ਵਨ ਪੀਪਲ, ਸਾਰਾ ਸੰਸਾਰ ਇੱਕ ਕੁਟੁੰਬ ਹੈ, ਅਸੀਂ ਇਹ ਡਾਇਲੌਗ ਕਰਨਾ ਚਾਹੁੰਦੇ ਹਾਂ ਕਿ ਬਈ ਦੁਨੀਆ ਸਾਰੀ ਇੱਕ ਪਰਿਵਾਰ ਹੈ। ਸੋ ਮੋਹਨ ਭਾਗਵਤ ਅਮਰੀਕਾ, ਕੈਨੇਡਾ ਤੇ ਬ੍ਰਿਟਨ ਇਹ ਦੌਰੇ ਤੇ ਆ ਰਿਹਾ। ਹੁਣ ਕੈਨੇਡਾ ਦੇ ਵਿੱਚ ਆਲਰੇਡੀ 60 ਦੇ ਕਰੀਬ ਆਰਗੇਨਾਈਜੇਸ਼ਨਸ ਨੇ ਆਪਣੀ ਗਵਰਨਮੈਂਟ ਨੂੰ ਲਿਖਿਆ
ਕਿ ਇਹਦੇ ਪਾਬੰਦੀ ਲਾਈ ਜਾਏ ਇਹਦੇ ਕੈਨੇਡਾ ਐਂਟਰੀ ਦੇ ਉੱਤੇ, ਜਿਨ੍ਹਾਂ ਦੇ ਵਿੱਚ ਈਵਨ NDP ਜਿਹੜੀ ਉਹਨਾਂ ਦੀ ਤੀਸਰੀ ਵੱਡੀ ਪਾਰਟੀ ਹੈ, ਤੀਸਰੀ ਜਾਂ ਚੌਥੀ ਕੈਨੇਡਾ ਦੀ, ਉਹ ਵੀ ਸ਼ਾਮਲ ਹੈ ਜਿਨ੍ਹਾਂ ਨੇ ਜਿਹੜੀ ਹੈ ਉਹਦੇ ਤੇ ਪਾਬੰਦੀ ਦੀ ਮੰਗ ਕੀਤੀ ਹੈ। ਅੱਛਾ। ਅਮਰੀਕਾ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਪੂਰਾ ਫਾਰਮਲ ਲੈਟਰ US ਸਰਫ ਨੂੰ ਲਿਖਿਆ ਸੀ, ਅਸੀਂ ਡਿਸਕਸ ਵੀ ਕੀਤਾ ਸੀ ਕਿ ਭਾਈ ਇਸ ਦੇ ਦਾਖਲੇ ਤੇ ਪਾਬੰਦੀ ਲਾਈ ਜਾਏ ਔਰ ਇਸ ਨੂੰ ਅਮਰੀਕਾ 'ਚ ਨਾ ਵੜਨ ਦਿੱਤਾ ਜਾਏ। ਇਸੇ ਤਰ੍ਹਾਂ ਪ੍ਰਮੁੱਖ 3 ਜਥੇਬੰਦੀਆਂ ਜਿਹੜੀਆਂ ਅਮਰੀਕਾ ਦੇ ਵਿੱਚ ਪੋਲੀਟੀਕਲ ਐਕਟੀਵਿਟੀ ਦੇ ਵਿੱਚ ਇਨਵੋਲਵ ਨੇ, ਜਿਨ੍ਹਾਂ ਦੇ ਵਿੱਚ ਜਿਹੜੀ ਹੈ ਅਮਰੀਕਨ ਸਿੱਖ ਕਾਕਸ ਕਮੇਟੀ, ਉਸ ਦੇ ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ, ਹਿੰਮਤ ਸਿੰਘ ਜਿਹੜੇ ਕੋਆਰਡੀਨੇਟਰ ਨੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ, ਔਰ ਇਸੇ ਤਰ੍ਹਾਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰ ਗੁਰਦੇਵ ਸਿੰਘ ਨੰਨੜ ਜਿਹੜੇ ਨੇ, ਉਹਨਾਂ ਨੇ ਜੁਆਇੰਟ ਸਟੇਟਮੈਂਟ ਜਾਰੀ ਕੀਤੀ ਹੈ, ਜਿਹੜੀ ਕਿ ਸਰ ਹਰਜਿੰਦਰ ਸਿੰਘ ਜਿਹੜੇ ਐਗਜ਼ੈਕਟਿਵ ਡਾਇਰੈਕਟਰ ਨੇ ASCC ਦੇ, ਉਹਨਾਂ ਵੱਲੋਂ ਰਿਲੀਜ਼ ਕੀਤੀ ਗਈ ਹੈ। ਉਹਨਾਂ ਨੇ ਜਿਹੜੀ ਹੈ ਇਹ ਅਗੇਨ ਮੰਗ ਕੀਤੀ ਹੈ, ਔਰ ਇਹ ਜਿਹੜੀ ਉਹਨਾਂ ਦੀ ਸਟੇਟਮੈਂਟ, ਕਿਉਂਕਿ ਉਸ ਤੋਂ ਪਹਿਲਾਂ US ਸਰਫ ਨੂੰ ਵੀ ਲਿਖਿਆ ਗਿਆ ਸੀ, ਔਰ ਇਸ ਦੇ ਵਿੱਚ ਉਹਨਾਂ ਨੇ ਇਹੀ ਮੰਗ ਕੀਤੀ ਹੈ ਕਿ ਭਾਈ ਅਸੀਂ ਇਹਨਾਂ ਜਥੇਬੰਦੀਆਂ ਦੇ ਬਿਹਾਫ 'ਤੇ ਅਸੀਂ ਇਹ ਮੰਗ ਕਰਦੇ ਹਾਂ ਯੂਨਾਈਟਿਡ ਸਟੇਟਸ ਨੂੰ ਕਿ ਮੋਹਨ ਭਾਗਵਤ ਨੂੰ ਜਿਹੜਾ ਸਰਸੰਘਚਾਲਕ ਹੈ RSS ਦਾ, ਉਸ ਨੇ ਅਮਰੀਕਾ ਦੇ ਵਿੱਚ 25 ਅਗਸਤ ਤੋਂ ਆਪਣਾ ਦੌਰਾ ਆਰੰਭਣਾ ਹੈ ਔਰ 29 ਅਗਸਤ ਨੂੰ ਉਸ ਨੇ ਮੈਡੀਸਨ ਸਕੁਏਅਰ ਗਾਰਡਨ ਦੇ ਵਿੱਚ 5000 ਹਿੰਦੂਆਂ ਨੂੰ ਸੰਬੋਧਨ ਕਰਨਾ ਹੈ। ਔਰ ਇਹ ਜਿਹੜਾ RSS ਔਰ ਇਸ ਨਾਲ ਜੁੜੀਆਂ ਹੋਈਆਂ ਜਮਾਤਾਂ ਨੇ, ਇਹਨਾਂ ਦੀ ਜਿਹੜੀ ਆਈਡੀਓਲੋਜੀ ਹੈ ਉਹ ਬਿਲਕੁਲ ਕੰਟਰੀਬਿਊਟ ਕਰਦੀ ਹੈ ਵਾਇਲੈਂਸ ਨੂੰ, ਡਿਸਕ੍ਰਿਮੀਨੇਸ਼ਨ ਨੂੰ ਔਰ ਪਰਸੀਕਿਊਸ਼ਨ ਧਾਰਮਿਕ ਘੱਟ ਗਿਣਤੀਆਂ ਦੀ, ਜਿਨ੍ਹਾਂ ਦੇ ਵਿੱਚ ਸਿੱਖ, ਮੁਸਲਮਾਨ, ਕ੍ਰਿਸਚਨ ਸ਼ਾਮਲ ਨੇ। ਔਰ ਸਿੱਖ ਅਮਰੀਕਨ ਜਿਹੜੇ ਨੇ ਅੱਜ ਵੀ ਲਗਾਤਾਰਤਾ ਨਾਲ ਇਹਨਾਂ ਦੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਨੇ, ਔਰ ਇਸੇ ਤਰ੍ਹਾਂ ਇੰਟੀਮੀਡੇਸ਼ਨ ਔਰ ਦੂਸਰੀਆਂ ਥ੍ਰੈਟਸ ਵੀ ਬਰਾਬਰ ਜਾਰੀ ਨੇ। ਸੋ ਇਸ ਲਈ ਇਹਨਾਂ ਨੂੰ ਉਹਨਾਂ ਨੇ ਫਾਈਨਲੀ ਮੰਗ ਕੀਤੀ ਹੈ ਕਿ ਵੀ ਇਸ ਦੇ ਉੱਤੇ ਪਾਬੰਦੀ ਲਾਈ ਜਾਏ ਔਰ ਇਸ ਨੂੰ ਇਹ ਮੈਸੇਜ ਦਿੱਤਾ ਜਾਏ ਕੋਈ ਵੀ ਹਾਇਰ ਲੈਵਲ US ਅਫੀਸ਼ੀਅਲ ਜਿਨ੍ਹਾਂ ਦੇ ਵਿੱਚ ਇਹਨਾਂ ਦੇ ਮੈਂਬਰਸ ਆਫ US ਕਾਂਗਰਸ ਜਾਂ US ਸਰਫ ਸ਼ਾਮਲ ਨੇ, ਉਹਨਾਂ ਕੋਈ ਵੀ ਇਹਦੇ ਨਾਲ ਮੁਲਾਕਾਤ ਨਾ ਕਰੇ, ਕਿਉਂਕਿ RSS ਦਾ ਰੋਲ ਜਿਹੜਾ ਹੈ ਉਹ ਇੱਕ ਬਿਲਕੁਲ ਐਂਟੀ ਡੈਮੋਕ੍ਰੈਟਿਕ ਔਰ ਐਂਟੀ ਮਾਈਨੋਰਿਟੀ ਹੈ। ਯੂਨਾਈਟਿਡ ਸਟੇਟਸ ਸ਼ੁੱਡ ਨਾਟ ਐਕਸਟੈਂਡ diplomatic courtesies or high level access to leaders of organizations whose record includes documented harm to religious minorities. So ਇਹ ਉਹਨਾਂ ਨੇ ਮੰਗ ਕੀਤੀ ਹੈ, ਲੇਕਿਨ US ਸਰਫ ਦੀ ਜਿਹੜੀ ਸਟੇਟਮੈਂਟ ਅੱਜ ਸਾਰੇ ਭਾਰਤੀ ਮੀਡੀਆ ਨੇ ਵੀ ਕੈਰੀ ਕੀਤੀ ਹੈ, ਉਹਦੇ 'ਚ ਇਹਨਾਂ ਦੀ ਆਪਣੀ ਪ੍ਰੈਸ ਟਰਸਟ ਆਫ ਇੰਡੀਆ ਦੀ ਹੈਡਲਾਈਨ ਹੈ US ਸਰਫ seeks sanctions against RSS, no high level meetings with its leaders। ਕਿ ਇਸ 'ਤੇ ਪਾਬੰਦੀਆਂ ਲਾਓ RSS ਦੇ ਉੱਤੇ ਔਰ ਕੋਈ ਵੀ ਅਮਰੀਕਾ ਦਾ ਉੱਚ ਅਧਿਕਾਰੀ ਇਹਦੇ ਨਾਲ ਜਿਹੜਾ ਹੈ ਉਹ ਮੁਲਾਕਾਤ ਨਾ ਕਰੇ। ਹਾਲਾਂਕਿ ਮੈਂ ਐਕਸਪੈਕਟ ਕਰਦਾ ਸੀ ਕਿ US ਸਰਫ ਮੋਹਨ ਭਾਗਵਤ ਦੀ ਅਮਰੀਕਾ ਐਂਟਰੀ 'ਤੇ ਪਾਬੰਦੀ ਦੀ ਗੱਲ ਵੀ ਕਰ ਸਕਦਾ, ਪਰ ਹੋ ਸਕਦਾ ਹੈ ਕਿਉਂਕਿ ਇਹ ਨਾਨ ਅਫੀਸ਼ੀਅਲ ਹੈ, ਕੋਈ ਗਵਰਨਮੈਂਟ ਮੋਦੀ ਬਾਰੇ ਤਾਂ ਈਵਨ ਮਮਦਾਨੀ ਦਾ ਵੀ ਇਹ ਕਹਿਣਾ ਸੀ ਕਿ ਜੀ ਇਹ ਜਿਹੜਾ ਹੈ ਇਸ ਨੂੰ ਵਾਰ ਕ੍ਰਿਮੀਨਲ ਹੈ। ਹੁਣ ਮਮਦਾਨੀ ਜਦੋਂ ਆਪਣਾ ਨਿਊਯਾਰਕ ਮੇਅਰ ਕੈਂਪੇਨ ਰਨ ਕਰ ਰਿਹਾ ਸੀ, ਉਹਨੇ ਕਿਹਾ ਸੀ ਕਿ ਵੀ ਇਹ ਨੇਤਨਯਾਹੂ ਔਰ ਮੋਦੀ ਇਹ ਵਾਰ ਕ੍ਰਿਮੀਨਲ ਨੇ ਔਰ ਮੈਂ ਇਹਨਾਂ ਨੂੰ ਨਿਊਯਾਰਕ 'ਚ ਜੇ ਵੜਨਗੇ ਤਾਂ ਅਰੈਸਟ ਕਰਾਂਗਾ। ਹੁਣ ਜ਼ਾਹਰ ਹੈ ਨੇਤਨਯਾਹੂ ਤਾਂ ਆ ਕੇ ਚਲਾ ਗਿਆ ਔਰ ਉਸ ਵੇਲੇ ਮਮਦਾਨੀ ਨੇ ਕਿਹਾ ਕਿ ਜੀ ਦੇਖੋ ਅਸੀਂ ਲੀਗਲ ਔਰ ਦੂਜੇ ਐਕਸਪਰਟਸ ਤੋਂ ਲਿਆ, ਉਹ ਇਹ ਸਾਡੇ ਅਧਿਕਾਰ ਖੇਤਰ 'ਚ ਨਹੀਂ ਆਉਂਦਾ। ਸੋ ਜ਼ਾਹਰ ਹੈ ਕਿ ਵੀ ਘੱਟੋ ਘੱਟ ਇਹ ਪਾਰਟ ਤਾਂ ਜੇ ਨਹੀਂ ਵੀ ਅਰੈਸਟ ਕਰਨ ਦਾ, ਜਾਂ ਹੁਣ ਮੋਦੀ ਤਾਂ ਨਹੀਂ ਆ ਜਾਏਗਾ, ਮੋਦੀ ਵੀ ਉਹਨੇ ਵੀ ਆ ਜਾਣਾ ਜਿਹੜਾ ਸ਼ਾਇਦ ਕੋਈ ਫਲੋਰੀਡਾ ਕਿ ਕਿੱਥੇ ਕੋਈ ਮੀਟ ਹੋਣੀ ਹੈ ਇਹਨਾਂ ਦੀ, ਉਹਦੇ 'ਚ ਉਹ ਤਾਂ ਨਹੀਂ ਕਰ ਸਕਦਾ, ਪਰ ਘੱਟੋ ਘੱਟ ਨਿਊਯਾਰਕ ਦਾ ਤਾਂ ਮਾਲਕ ਹੈ। ਨਿਊਯਾਰਕ ਦੇ ਵਿੱਚ ਕਿਹੜੀ ਥਾਂ ਇਕੱਠ ਹੋਣਾ ਹੈ, ਕਿਹੜੀ ਥਾਂ ਨਹੀਂ ਹੋਣਾ। ਜੇ ਮੈਡੀਸਨ ਸਕੁਏਅਰ ਗਾਰਡਨ ਜਿਹੜਾ ਉਹਨੇ ਰੱਖਿਆ 29 ਅਗਸਤ ਨੂੰ RSS ਦੇ ਮੋਹਨ ਭਾਗਵਤ ਨੇ ਜਿਹੜੀ ਆਪਣਾ ਬੋਲਣ ਦਾ, ਘੱਟੋ ਘੱਟ ਮੈਡੀਸਨ ਸਕੁਏਅਰ ਗਾਰਡਨ ਵਾਲਿਆਂ ਦੇ ਉੱਤੇ ਤਾਂ ਉਹਦਾ ਕੰਟਰੋਲ ਹੈ ਮਮਦਾਨੀ ਦਾ। ਉਹਦੀ ਜਿਹੜੀ ਹੈ ਉਹ ਉਹਨਾਂ ਨੂੰ ਜੋ ਪਰਮਿਸ਼ਨ ਦਿੱਤੀ ਹੋਈ ਹੈ ਇਕੱਠ ਦੀ ਕੈਂਸਲ ਕਰੋ, ਉਹਨੂੰ
ਘੁੰਮਦਾ ਰਹੇ ਇੱਥੇ ਜਾ ਕੇ ਮੰਦਰਾਂ 'ਚ ਟਲ ਖੜਕਾਉਂਦਾ ਰਹੇ, ਲੇਕਿਨ ਉਹਨੂੰ ਇਹ ਪਾਬੰਦੀ ਲਾਣੀ ਚਾਹੀਦੀ ਹੈ। ਔਰ ਮੈਂ ਸਮਝਦਾ ਕਿ ਸਿੱਖ ਜਥੇਬੰਦੀਆਂ ਨੂੰ ਇੱਕ ਚਿੱਠੀ ਇਹਨੂੰ ਮਮਦਾਨੀ ਨੂੰ ਵੀ ਜਿਹੜੀ ਹੈ ਸ਼ੂਟ ਕਰਨੀ ਚਾਹੀਦੀ ਹੈ ਕਿ ਵੀ ਇਹਦਾ ਕੈਂਸਲ ਕਰੋ ਇਹ RSS ਦਾ। ਔਰ ਜਿਹੜੀ ਧਿਰ ਇਹ ਸਾਰਾ ਇਕੱਠ ਕਰ ਵੀ ਰਹੀ ਹੈ ਉਹ ਵੀ ਪੂਰੀ ਹਿੰਦੂਤਵਾਦ ਨੂੰ ਹੀ ਪਰਨਾਈ ਹੋਈ ਹੈ। ਹਿੰਦੂਜ਼ ਫਾਰ ਐਨਗੇਜਮੈਂਟ ਐਂਡ ਡਾਇਲੋਗ, ਇਹ ਇੱਕ ਨਵਾਂ RSS ਨੇ ਕੋਈ ਫਰੰਟ ਫਲੋਟ ਕੀਤਾ ਹੈ, ਕਿਉਂਕਿ ਜੇ ਨੋਨ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਜਾਂ ਹਿੰਦੂ ਫਾਊਂਡੇਸ਼ਨ ਜਾਂ ਉਹ ਤਾਂ ਉਹਨਾਂ ਦਾ ਰਿਕਾਰਡ ਹੁਣ ਇਹਨਾਂ ਦੇ ਕੋਲ ਹੈਗਾ, ਅਮਰੀਕਨ ਏਜੰਸੀਆਂ ਕੋਲ ਵੀ, ਕਿ ਭਾਈ ਇਹ ਕਿਵੇਂ ਜਿਹੜੀ ਆ ਉਹ ਕਾਲਾ ਧਨ ਜਿਹੜਾ ਹੈ ਉਸ ਨੂੰ ਵਾਈਟ ਕਰਦੇ ਨੇ, ਕਿਵੇਂ ਦਹਿਸ਼ਤਗਰਦੀ ਨੂੰ ਸਪੋਰਟ ਕਰਦੇ ਨੇ। ਸੋ ਉਹਨਾਂ ਨੇ ਇੱਕ ਅੱਡ ਫੋਰਮ ਜਿਹੜੀ ਹੈ ਉਹ ਪ੍ਰਮੋਟ ਕੀਤੀ ਜਿਹੜਾ ਅਮਰੀਕਨ ਹਿੰਦੂਜ਼ ਫਾਰ ਐਨਗੇਜਮੈਂਟ ਐਂਡ ਡਾਇਲੋਗ। ਸੋ ਅਸੀਂ ਸਮਝਦੇ ਹਾਂ ਕਿ ਬਈ ਇਹਨਾਂ ਨੂੰ ਜਿਹੜਾ ਇਹ ਮਮਦਾਨੀ ਨੂੰ ਸਾਡੀਆਂ ਜਥੇਬੰਦੀਆਂ ਜਿਹੜੀਆਂ ਲੈਟਰ ਸ਼ੂਟ ਕਰਨ ਕਿ ਭਾਈ ਇਸ ਦੇ ਐਂਟਰੀ ਦੇ ਉੱਤੇ ਪਾਬੰਦੀ ਲਾਈ ਜਾਏ। ਔਰ ਇਹ US ਸਰਫ ਨੇ ਇਸ ਦੇ ਉੱਤੇ ਜਿਹੜੀ ਆਪਣੀ ਰਿਕਮੈਂਡੇਸ਼ਨ ਦਿੱਤੀ ਹੈ। ਉਹਨਾਂ ਨੇ ਇਹ ਕਿਹਾ ਕਿ ਇੰਡੀਆਜ਼ PM ਮੋਦੀ ਇਜ਼ ਅ ਮੈਂਬਰ ਆਫ, ਕਿਉਂਕਿ ਮਿਸਟਰ ਮਹਿਮੂਦ ਔਰ ਮਿਸਟਰ ਮਿਲਜ਼ ਇਸ ਵੇਲੇ ਜਿਹੜੇ US ਸਰਫ ਦੇ ਮੁਖੀ ਨੇ ਮਿਸਟਰ ਆਸਿਫ ਮਹਿਮੂਦ, ਉਹਨਾਂ ਨੇ ਕਿਹਾ ਕਿ ਵੀ ਮੋਦੀ ਜਿਹੜਾ ਉਹ RSS ਦਾ ਮੈਂਬਰ ਹੈ, which he described as an umbrella organization whose subgroups have perpetrated attacks on religious minorities। ਕਿ ਮੋਦੀ ਉਸ ਗਰੁੱਪ ਦਾ ਲੀਡਰ ਹੈ ਜਿਨ੍ਹਾਂ ਦੇ ਸਬ ਗਰੁੱਪ, ਉਹ ਬਜਰੰਗ ਦਲ ਹੋਏ, ਉਹ ਸ਼ਿਵ ਸੈਨਾ ਹੋਏ, ਉਹ ਕੋਈ ਹੋਰ ਬਾਂਦਰ ਸੈਨਾ ਹੋਏ, ਉਹ ਸਾਰੀਆਂ ਜਿਹੜੀਆਂ ਨੇ ਇਹਨਾਂ ਦੇ ਸਬ ਗਰੁੱਪ ਨੇ ਕਿ ਵੀ ਉਹਨਾਂ ਨੇ ਰਿਲੀਜੀਅਸ ਮਾਈਨੋਰਟੀਜ਼ ਦੇ ਉੱਤੇ ਜਿਹੜੇ ਉਹ ਜ਼ੁਲਮ ਕੀਤੇ ਨੇ। ਉਹਨਾਂ ਨੇ ਨਾਲ ਦੀ ਨਾਲ ਇਹ ਕਿਹਾ ਕਿ ਵੀ ਇਹ ਜਿਹੜੀ ਮੋਹਨ ਭਾਗਵਤ ਦੀ ਵਿਜ਼ਿਟ ਹੈ US ਨੂੰ, ਜਿਹਦਾ ਉਹਨਾਂ ਨੇ ਟਾਈਟਲ ਰੱਖਿਆ ਕਿ ਮੋਹਨ ਭਾਗਵਤ ਯੂਨੀਵਰਸਲ ਵਨਨੈਸ ਸੈਲੀਬ੍ਰੇਸ਼ਨਸ। ਦੇਖੋ ਇਹ ਕਿਹੜੀ ਵਨਨੈਸ, ਵੀ ਤੁਸੀਂ ਤਾਂ ਵਰਨ ਆਸ਼ਰਮ ਜ਼ਾਤ ਪਾਤ ਨੂੰ ਮੰਨਣ ਵਾਲੇ ਹੋ, ਸ਼ੂਦਰਾਂ ਦਾ ਤੁਹਾਡਾ ਕੀ ਹਾਲ ਹੈ। ਹੁਣ ਉਹ ਖੜਗੇ ਜਿਹੜਾ ਰਾਜ ਸਭਾ ਦੇ ਵਿੱਚ ਲੀਡਰ ਹੈ ਕਾਂਗਰਸ ਪਾਰਟੀ ਦਾ, ਉਹ ਦਲਿਤ ਵਰਗ ਚੋਂ ਆਉਂਦਾ ਹੈ। ਉਹ ਪਿੱਛੇ ਜੇ UP ਦੇ ਇੱਕ ਸ਼ਹਿਰ 'ਚ ਐਡਰੈਸ ਕਰਨ ਗਿਆ, ਉੱਥੇ ਉਹਨੇ ਰੈਲੀ ਐਡਰੈਸ ਕੀਤੀ, ਉਸ ਥਾਂ ਤੋਂ ਜਦੋਂ ਵਾਪਸ ਆਇਆ ਤੇ ਉਹਨਾਂ ਨੇ ਅਗਲੇ ਦਿਨ ਹਿੰਦੂਆਂ ਨੇ, ਉਹਨਾਂ ਦੀਆਂ ਜਥੇਬੰਦੀਆਂ ਨੇ, ਜਿੱਥੇ ਉਹ ਬੈਠਾ ਸੀ ਜਿਸ ਹਾਲ ਜਿਸ ਕਮਰੇ 'ਚ, ਉਹਨੂੰ ਗੰਗਾ ਜਲ ਨਾਲ ਧੋਤਾ ਕਿ ਵੀ ਇਹ ਜਿਹੜਾ ਦਲਿਤ ਆਇਆ ਔਰ ਇਹ ਥਾਂ ਅਪਵਿੱਤਰ ਹੋ ਗਈ। ਸੋ ਇਸ ਆਈਡੀਓਲੋਜੀ ਨੂੰ ਇਹ ਮੰਨਣ ਵਾਲੇ ਲੋਕ ਨੇ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਹ ਭਾਵੇਂ ਜਿਹੜਾ US ਸਰਫ ਦੇ ਦੂਸਰੇ ਕਮਿਸ਼ਨਰ ਨੇ ਮਿਸਟਰ ਜੀਨ ਮਿਲਸ, ਉਹਨਾਂ ਨੇ ਵੀ ਇਹ ਕਿਹਾ ਕਿ ਵੀ ਈਵਨ ਵੈਨ affiliated with Indian government should not be honored with high level meetings or diplomatic courtesies। ਕਿ ਮੋਹਨ ਭਾਗਵਤ ਦਾ ਤਾਂ ਉਹ ਅੱਗੋਂ ਬੱਚੇ ਬੱਚੀਆਂ ਨੇ, ਮੇਨ ਤਾਂ ਮਦਰ ਆਰਗੇਨਾਈਜੇਸ਼ਨ ਇਹ ਹੈ। ਸੋ ਉਹਨੂੰ ਕੋਈ ਵੀ ਹਾਈ ਲੈਵਲ ਇੱਥੇ ਕੋਈ ਡਿਪਲੋਮੈਟਿਕ ਕਰਟਸੀ ਨਾ ਦਿੱਤੀ ਜਾਏ, ਹਾਈ ਲੈਵਲ ਮੀਟਿੰਗ ਨਾ ਹੋਏ। ਇਨਸਟੈਡ US ਗਵਰਨਮੈਂਟ ਸ਼ੁੱਡ ਫੋਕਸ ਔਨ imposing sanctions on RSS members found responsible for freedom of religious belief violations। ਇਹ ਉਹਨਾਂ ਦੀ ਕਮਿਸ਼ਨਰ ਕਹਿ ਰਹੇ ਆ ਮਿਸਟਰ ਮਿਲਜ਼ ਕਿ ਬਈ ਇਹ ਉਹਨੂੰ ਡਿਪਲੋਮੈਟਿਕ ਕਰਟਸੀਜ਼ ਜਾਂ ਆਨਰ ਤਾਂ ਕੀ ਦੇਣਾ ਹੈ, ਉਸ ਦੇ ਇਸ ਗੱਲ ਨੂੰ ਯਕੀਨੀ ਬਣਾਇਆ ਜਾਏ ਕਿ RSS ਦੇ ਉਹ ਮੈਂਬਰ ਜਿਹੜੇ ਜ਼ਿੰਮੇਵਾਰ ਨੇ, ਜਿਨ੍ਹਾਂ ਨੇ ਰਿਲੀਜੀਅਸ ਬਿਲੀਫ ਦੇ ਆਧਾਰ ਦੇ ਉੱਤੇ ਜ਼ੁਲਮ ਕੀਤੇ ਨੇ ਜਾਂ ਮਨੁੱਖੀ ਹੱਕਾਂ ਦੀਆਂ ਵਾਇਲੇਸ਼ਨਸ ਕੀਤੀਆਂ, ਉਹਨਾਂ ਨੂੰ ਰਿਸਪੌਂਸੀਬਲ ਬਣਾ ਕੇ ਉਹਨਾਂ ਦੇ ਉੱਤੇ ਪਾਬੰਦੀਆਂ ਲਾਈਆਂ ਜਾਣ। ਔਰ ਇਹ ਉਹਨਾਂ ਨੇ ਕਿਹਾ ਕਿ ਬਈ ਇਹ ਜਿਹੜੇ ਉਹਨਾਂ ਨੇ ਜਿਹੜਾ ਇੰਡੀਆਜ਼ PM ਮੋਦੀ ਇਜ਼ ਅ ਮੈਂਬਰ ਆਫ ਰਾਸ਼ਟਰੀ ਸਵੈਮ ਸੇਵਕ ਸੰਘ, ਐਨ ਇੰਡੀਅਨ ਅੰਬਰੇਲਾ ਆਰਗੇਨਾਈਜੇਸ਼ਨ whose subgroups have perpetrated attacks on religious minorities like Christians, Muslims। Now the RSS leader Mohan Bhagwat plans to visit the US। ਇਹ ਉਹਨਾਂ ਦਾ ਚੇਅਰਮੈਨ ਕਹਿ ਰਿਹਾ ਵੀ ਇਹਨਾਂ ਦੀਆਂ ਇਹ ਕਰਤੂਤਾਂ ਨੇ। ਔਰ ਇਹ ਸਾਰੇ ਦੇ ਵਿੱਚ ਇਸ ਤੋਂ ਪਹਿਲਾਂ ਉਹਨਾਂ ਨੇ ਜਿਹੜੀ ਰਿਪੋਰਟ ਕੱਢੀ ਸੀ ਉਹਦੇ 'ਚ US ਸਰਫ ਨੇ ਇੰਡੀਆ ਨੂੰ ਕੰਟਰੀ ਆਫ ਪਾਰਟੀਕੂਲਰ ਕੰਸਰਨ ਦੀ ਮੰਗ ਕੀਤੀ ਸੀ। ਔਰ ਉਸ ਦੇ ਜਵਾਬ ਦੇ ਵਿੱਚ ਬੜੀ ਨਫ਼ਰਤ ਦੇ ਨਾਲ ਜਿਹੜਾ ਉਸ ਵੇਲੇ ਦੇ ਜਿਹੜਾ ਸਪੋਕਸਪਰਸਨ ਰਣਧੀਰ ਜਸਵਾਲ ਨੇ 16 ਮਾਰਚ ਨੂੰ ਇਸੇ ਸਾਲ ਦੇ ਵਿੱਚ ਇਹ ਕਿਹਾ ਸੀ ਕਿ ਵੀ ਇਹ US ਸਰਵ ਸ਼ੁੱਡ ਰਿਫਲੈਕਟ ਔਨ ਡਿਸਟਰਬ। ਉਹਨੂੰ ਕਹਿੰਦਾ ਜੀ US ਸਰਵ ਸਾਨੂੰ ਕੀ ਡਿਕਲੇਅਰ ਕਰੇਗੀ, ਇਹ ਖੁਦ ਹੀ ਕੰਟਰੀ ਆਫ ਜਿਹੜਾ ਆਰਗੇਨਾਈਜੇਸ਼ਨ ਆਫ ਪਾਰਟੀਕੂਲਰ ਕੰਸਰਨ ਐਲਾਨਣਾ ਚਾਹੀਦਾ ਇਹਨਾਂ ਨੂੰ। ਔਰ ਇੰਡੀਆ ਦਾ ਫੋਰਨ ਮਿਨਿਸਟਰ ਬੜੇ ਡਿਸਟੇਨ ਦੇ ਨਾਲ ਉਹਨੇ ਕਿਹਾ ਕਿ ਵੀ ਤੁਸੀਂ ਪਹਿਲਾਂ ਅਮਰੀਕਾ ਦੇ ਵਿੱਚ ਦੇਖੋ
disturbing incidents of vandalism, attacks on Hindu temples in the US, selective targeting of India, ਭਾਰਤ ਦੇ ਉੱਤੇ ਤੁਸੀਂ ਹਮਲੇ ਕਰ ਰਹੇ ਹੋ, ਉੱਥੇ ਹਿੰਦੂ ਟੈਂਪਲਸ ਦੇ ਉੱਤੇ ਹਮਲੇ ਹੋ ਰਹੇ ਨੇ, ਇੰਟੀਮੀਡੇਸ਼ਨ ਹੋ ਰਹੀ ਹੈ ਇੰਡੀਅਨ ਡਾਇਸਪੋਰਾ ਦੀ, ਉਹ ਸੀਰੀਅਸ ਅਟੈਂਸ਼ਨ ਹੈ, ਉਸ ਦਾ ਤੁਸੀਂ ਜਾ ਕੇ ਪਹਿਲਾਂ ਆਪਣਾ ਪ੍ਰਬੰਧ ਕਰੋ। ਸੋ ਅਸੀਂ ਸਮਝਦੇ ਹਾਂ ਕਿ US ਸਰਫ ਨੇ ਪੋਜ਼ਿਟਿਵ ਲਿਆ। ਹਾਲਾਂਕਿ ਜਿਵੇਂ ਅਸੀਂ ਕਿਹਾ ਵੀ US ਸਰਫ ਨੂੰ ਇਹਦੀ ਐਂਟਰੀ ਦੇ ਉੱਤੇ ਪਾਬੰਦੀ ਦੀ ਗੱਲ ਕਰਨੀ ਚਾਹੀਦੀ ਸੀ, ਔਰ ਹੁਣ ਅਸੀਂ ਦੇਖਦੇ ਹਾਂ ਇਹਦਾ, ਕਿਉਂਕਿ US ਸਰਫ ਰਿਪੋਰਟ ਦਾ ਅਸਰ ਤਾਂ ਹੁੰਦਾ ਹੈ, ਕਿਉਂਕਿ ਜਦੋਂ ਮੋਹਨ ਭਾਗਵਤ ਪਿਛਲੀ ਵਾਰ ਅਮਰੀਕਾ ਆਇਆ ਉਦੋਂ ਵੀ ਉਹਨੇ ਜਿਹੜਾ ਉਹਦੇ ਨਾਲ ਇੱਕ ਕਾਂਗਰਸਮੈਨ ਔਰ ਜਿੱਥੇ ਉਹਨੇ ਬੋਲਣਾ ਸੀ 3-4 ਹੋਰ ਪ੍ਰੋਮੀਨੈਂਟ ਸੀ, ਔਰ US ਸਰਫ ਨੇ ਲਾਈਨ ਲਈ ਸੀ ਤੇ 5 ਸਪੀਕਰ ਜਿਹਨਾਂ US ਕਾਂਗਰਸਮੈਨ ਵੀ ਸੀ ਉਹਨਾਂ ਨੇ ਆਪਣਾ ਨਾਂ ਵਿਦਡਰਾ ਕਰ ਲਿਆ ਸੀ ਵੀ ਅਸੀਂ ਮੋਹਨ ਭਾਗਵਤ ਦੇ ਨਾਲ ਸਟੇਜ ਸਾਂਝੀ ਨਹੀਂ ਕਰਨੀ। ਸੋ ਇੱਕ ਪਾਸੇ ਇਹ ਤਾਂ ਚੱਲੇਗਾ ਹੀ ਡਿਸਕੋਰਸ ਕਿ ਵੀ ਕਿੰਨੀ ਇੱਕ ਪਾਬੰਦੀ ਲੱਗਦੀ ਹੈ, ਪਰ ਸਿੱਖ ਜਥੇਬੰਦੀਆਂ ਨੇ ਸਾਂਝੇ ਤੌਰ ਦੇ ਉੱਤੇ ਕਾਲ ਦਿੱਤੀ ਹੈ 29 ਅਗਸਤ ਨੂੰ ਮੈਡੀਸਨ ਸਕੁਅਰ ਗਾਰਡਨ ਜਿੱਥੇ ਇਹਨੇ ਬੋਲਣਾ ਉਹਦੇ ਬਾਹਰ ਇੱਕ ਜ਼ੋਰਦਾਰ ਪ੍ਰੋਟੈਸਟ ਹੋਏਗਾ। ਸੋ ਅਸੀਂ ਆਲਰੇਡੀ ਜਿਹੜੇ ਈਸਟ ਕੋਸਟ 'ਤੇ ਰਹਿਣ ਵਾਲੀਆਂ ਸਿੱਖ ਸੰਗਤਾਂ ਨੇ ਉਹਨਾਂ ਨੂੰ ਇਹ ਗੁਜ਼ਾਰਿਸ਼ ਵੀ ਕਰਾਂਗੇ ਕਿ 29 ਅਗਸਤ ਦਾ ਆਪਣਾ ਡੇ ਮਾਰਕ ਕਰ ਲਓ। ਟਾਈਮਿੰਗ ਓਬਵੀਅਸਲੀ ਆਫਟਰਨੂਨ ਹੀ ਹੋਏਗੀ ਤਾਂ ਕਿ ਵੱਡੀ ਗਿਣਤੀ ਦੇ ਵਿੱਚ ਇਹ ਮੈਸੇਜ ਆ ਸਕੇ ਵਿਦਨ ਇੰਡੀਆ। ਜੋ RSS ਦੀ ਨੀਤੀ ਖਾਸ ਤੌਰ 'ਤੇ ਸਿੱਖਾਂ ਦੇ ਹਵਾਲੇ ਨਾਲ ਹੁਣ ਪੰਜਾਬ 'ਚ ਹੈ, ਜਿਵੇਂ ਉਹਨਾਂ ਨੇ 2027 ਦੀਆਂ ਪੰਜਾਬ ਦੀਆਂ ਚੋਣਾਂ ਜਿੱਤਣ ਦੇ ਲਈ ਗ੍ਰਾਸ ਰੂਟ ਲੈਵਲ ਦੇ ਉੱਤੇ ਜੋ ਕੰਮ ਸ਼ੁਰੂ ਕੀਤਾ ਹੋਇਆ, ਜਿਵੇਂ ਉਹਨਾਂ ਨੇ ਭੇਖੀ ਕਿਸਮ ਦੇ ਨਿਹੰਗ ਬਾਣੇ ਦੇ ਵਿੱਚ ਔਰ ਦੂਸਰੇ ਸਨਾਤਨੀ ਕਿਸਮ ਦੇ ਜਿਹੜੇ ਕੁਝ ਪ੍ਰਚਾਰਕ ਖੜੇ ਕੀਤੇ ਹੋਏ ਨੇ, ਜਿਹੜੇ RSS ਨੂੰ ਕਹਿੰਦੇ ਜੀ ਦੱਸੋ RSS ਨੇ ਕੀ ਵਿਗਾੜਿਆ ਸਿੱਖਾਂ ਦਾ। ਸੋ ਤੁਸੀਂ ਇਸ ਕਿਸਮ ਦੇ ਜਿਹੜੇ ਜ਼ਰ ਖਰੀਦ ਲੋਕ ਨੇ ਵਿਕੇ ਹੋਏ ਉਹਨਾਂ ਦਾ ਕੁਝ ਨਹੀਂ ਕਰ ਸਕਦੇ, ਪਰ ਘੱਟੋ ਘੱਟ ਬਾਹਰ ਡਾਇਸਪੋਰਾ 'ਚ ਸਿੱਖ ਜਿਹੜੇ ਨੇ ਉਹ ਜਾਗਰੂਕ ਨੇ, ਉਹ ਸਮਝਦੇ ਨੇ ਕਿ ਭਾਈ ਕਿਸ ਖਤਰਨਾਕ ਕਿਸਮ ਦਾ ਏਜੰਡਾ RSS ਦਾ। ਸੋ ਅਸੀਂ ਸਮਝਦੇ ਹਾਂ ਕਿ ਇਸ ਦੇ ਲਈ ਹੁਣ ਤੋਂ ਹੀ ਜਿਹੜਾ ਉਹ ਕਮਰ ਕੱਸੇ ਕਰ ਲਓ ਤਾਂ ਕਿ 29 ਅਗਸਤ ਨੂੰ ਮੋਹਨ ਭਾਗਵਤ, RSS, ਮੋਦੀ ਤੇ ਇਹਨਾਂ ਦੀ ਨਸਲ ਦੇ ਉਹਨਾਂ ਦੇ ਹੋਰ ਸਾਰੇ ਟੌਂਟ ਬਟੌਂਟ ਜਿਹੜੇ ਪੰਜਾਬ ਦੇ ਵਿੱਚ ਪੱਗਾਂ ਬਣਾ ਕੇ ਖੜੇ ਕੀਤੇ ਹੋਏ ਨੇ ਉਹਨਾਂ ਨੂੰ ਇੱਕ ਜ਼ੋਰਦਾਰ ਮੈਸੇਜ ਆਏ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨਾ ਬ੍ਰੇਕ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵੀ ਔਰ ਸਾਰੇ ਸਾਨੂੰ ਜਾਣਦੇ ਵੀ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥਲੇ ਨਾ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।